ਸਲਾਮ ਅਲੈਕਮ ਜੀ। ਸਾਡੇ ਨਾਲ ਬਜ਼ੁਰਗ ਬੈਠੇ ਆ। ਇਹ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਰੈਪੁਰ ਤੋਂ ਉੱਠ ਕੇ ਆਏ। 86 ਸਾਲ ਉਮਰ ਹੋ ਗਈ ਤੁਹਾਡੀ? ਅੱਛਾ, ਕੋਈ ਯਾਦ ਨਹੀਂ ਗੱਲਾਂ ਬਾਤਾਂ? ਇੰਨੇ ਨਹੀਂ ਆ ਰਹੇ। ਇੰਨੀਆਂ ਨਹੀਂ ਯਾਦ? ਕੋਈ ਆਲੇ ਦੁਆਲੇ ਦੇ ਪਿੰਡਾਂ ਦਾ ਬਾਬਿਆਂ ਨੇ ਦੱਸਿਆ ਹੋਊ, ਬਜ਼ੁਰਗਾਂ ਨੇ, ਘਰਦਿਆਂ ਨੇ? ਨਹੀਂ ਜੀ, ਹਾਂ, ਪਿੰਡ ਦੇ ਬਾਰੇ ਯਾਦ ਆਉਂਦੀ ਵੀ ਸਾਡਾ ਪਿੰਡ ਸੀਗਾ ਪਿੰਡ ਰਾਏਪੁਰ। ਰੈਪੁਰ? ਹਾਂਜੀ, ਯਾਦ ਆਉਂਦਾ? ਹਾਂ ਇਹਦਾ ਯਾਦ ਆ। ਦਿਲ ਕਰਦਾ ਜਾਣ ਨੂੰ? ਹੁਣ ਕੀ ਜਾਣਾ ਜੀ ਉੱਥੇ। ਆ ਦੁਕਾਨ ਆਪਣੀ ਹੈ? ਹਾਂ, ਅੱਛਾ ਇਹ ਕਿਰਾਏ ਦੀ ਹੈ। ਅੱਛਾ ਉਹ ਆਪਣੀ। 12 ਪੱਤੀਆਂ। ਅੱਛਾ, ਪਿੰਡ ਦੀਆਂ? ਹਾਂਜੀ, ਅੱਛਾ, ਤੇ ਬਾਕੀ ਨੰਬਰਦਾਰ ਪਤਾ ਨਹੀਂ ਕਿੰਨੀ ਹੋਈ ਉੱਥੇ। ਵੱਡਾ ਪਿੰਡ ਸੀ? ਬਹੁਤ ਵੱਡਾ ਪਿੰਡ ਸੀ। ਹਾਂਜੀ, ਰੈਪੁਰ ਦਾ ਨਾਂ ਅੱਜ ਵੀ ਹੈਗਾ, ਮਤਲਬ ਬੜਾ ਵੱਡਾ ਪਿੰਡਾਂ 'ਚ ਸ਼ੁਮਾਰ ਹੁੰਦਾ। ਉਹ ਉੱਥੇ ਇਸ ਵੇਲੇ ਨਾ ਗਰੀ ਯੂਨੀਵਰਸਿਟੀ ਬਣੀ। ਯੂਨੀਵਰਸਿਟੀ ਬਣੀ? ਹਾਂਜੀ, ਇਹ ਕਿਹਨੇ ਦੱਸਿਆ ਜੀ? ਬੰਦੇ ਨੇ ਇੱਕ ਨੇ ਆ ਕੇ ਦੱਸਿਆ। ਬੰਦੇ ਇੱਕ ਨੇ ਦੱਸਿਆ ਯੂਨੀਵਰਸਿਟੀ ਬਣੀ ਹੋਣੀ। ਬੜੀਆਂ ਖੇਡਾਂ ਹੋਣਗੀਆਂ ਉੱਥੇ। ਅੱਛਾ ਅੱਛਾ। ਹਾਂਜੀ, ਉੱਥੇ ਵੀ ਆਪਣਾ ਇਹੀ ਕੰਮ ਸੀ ਬੜਿਆਂ ਦਾ? ਦੁਕਾਨਾਂ ਦਾ ਹੀ ਕੰਮ ਸੀ ਉੱਥੇ? ਨਹੀਂ ਜੀ ਨਹੀਂ, ਹਾਂ, ਕੋਲੂ ਦਾ ਕੰਮ। ਕੋਲੂ ਦਾ ਕੰਮ? ਹਾਂਜੀ, ਠੀਕ। ਮਲਕ ਬਰਾਦਰੀ? ਹਾਂਜੀ। ਤੁਸੀਂ ਦੱਸਦੇ ਵੀ ਤੁਹਾਡਾ ਉੱਥੇ ਕੋਲੂ ਸੀ। ਉਸ ਵਕਤ ਲਿਹਾਜ਼ ਨਾਲ ਕੋਲੂ ਇੱਕ ਆਇਲ ਮਿਲ ਦੀ ਹਸੀਅਤ ਰੱਖਦਾ ਸੀ, ਉਹ ਕਾਰੋਬਾਰ 'ਚ ਸ਼ੁਮਾਰ ਹੁੰਦਾ ਸੀ। ਉਹਦੇ ਨਾਲ ਨਾਲ ਤੁਸੀਂ ਟ੍ਰੇਡਿੰਗ ਵੀ ਕਰਦੇ ਸੀ, ਜਿੰਸਾਂ ਖਰੀਦਦੇ? ਬਿਲਕੁਲ ਬਿਲਕੁਲ। ਯਾਨੀ ਉਸ ਵਕਤ ਦੇ ਵਪਾਰੀ ਸੀਗੇ ਤੁਸੀਂ? ਹਾਂਜੀ, ਤਾਰਾ ਸਿੰਘ। ਤਾਰਾ ਸਿੰਘ? ਹਾਂਜੀ, ਉਹਨੇ ਮਸ਼ੀਨ ਲਾਈ ਸੀ। ਮਸ਼ੀਨ ਲੱਗੀ? ਹਾਂ, ਮਸ਼ੀਨ ਲੱਗੀ ਸੀ। ਪਤਾ ਨਹੀਂ ਇਹ ਨਹੀਂ ਪਤਾ ਕਰੀ। ਅੱਛਾ ਹਾਂਜੀ, ਹੁਣੀ ਦਾਣੇ ਪੀਣ ਵਾਲੇ ਸੀ, ਪਤਾ ਨਹੀਂ ਕਾਹੀ ਸੀ। ਅੱਛਾ ਹਾਂ, ਇਹ ਨਹੀਂ ਹੁਣ ਪਤਾ ਕਾਹਦੀ ਮਸ਼ੀਨ। ਮੈਂ ਪਾਣੀ ਉੱਥੇ ਗਿਰਦਾ ਹੋਣਾ ਹੈ। ਅੱਛਾ। ਹਾਂ, ਤੇ ਤੁਸੀਂ ਸਮਾਨ ਉੱਥੇ ਕੀ ਰੱਖਿਆ ਸੀ? ਸਮਾਨ ਉਦੋਂ ਨਾ ਉਹ ਤਾਰਾ ਸਿੰਘ ਨੇ ਨਾ ਮੇਰੇ ਵਾਲੇ ਸਾਨੂੰ ਪਨਾਹ ਦਿੱਤੀ ਸੀ। ਅੱਛਾ, ਪਨਾਹ ਦਿੱਤੀ? ਪਨਾਹ ਦਿੱਤੀ ਸੀ ਜਦੋਂ ਸਮਝਾਂਗਾ ਹੋਇਆ ਹਾਂ ਹਾਂ ਹਾਂ। ਪਾਕਿਸਤਾਨ ਜਾਣ ਬਣਿਆ। ਅੱਛਾ ਤੇ ਇੱਕ ਉਹਦੇ ਸਿੱਖ ਮਾਸਟਰ ਸੀ, ਉਹਦੇ ਘਰ ਅੱਬੇ ਨੇ ਮੇਰੇ ਨਾਲ ਤੋਰੀ ਦੀਆਂ ਗੋਲੀਆਂ ਰੱਖੀਆਂ ਸੀ, ਉਹ ਵੀ ਪੀ ਗਿਆ। ਉਹ ਬੱਲੇ। ਅੱਛਾ, ਨਹੀਂ ਤੁਸੀਂ ਕਹਿੰਦੇ ਕੱਪੜੇ ਵੀ ਰੱਖ ਕੇ ਆਏ ਸੀ ਉੱਥੇ? ਉਹ ਕੱਪੜੇ ਬਾਬਾ ਨੂੰ ਖੱਤੇ ਦੇ ਘਰ ਰੱਖ ਕੇ ਆਏ ਸੀ, ਉਹ ਵੀ ਪੀ ਗਿਆ। ਉਹ ਵੀ ਉੱਥੇ ਰੱਖ ਕੇ?